ਤੋਂ ਪਹਿਲੇ ਨਾ ਉਹਨਾਂ ਦੇ ਸਟਾਫ ਦੇ ਵਿੱਚੋਂ ਨਾ ਉਹਨੇ ਇੱਕ ਪਰਚੀ ਮੇਰੇ ਸਾਹਮਣੇ ਰੱਖੀ ਕਿ ਮਲਕ ਮੁਹੰਮਦ ਅਹਿਮਦ ਖਾਨ ਉਹਨਾਂ ਦਾ ਨਾਂ ਪੂਰਾ ਲੈਣਾ ਹੈ। ਤੇ ਮੈਂ ਦਿਲ 'ਚ ਸੋਚ ਰਿਹਾ ਕਿ ਸ਼ੇਰ ਦਾ ਤਾਂ ਜਿਹੜਾ ਵੀ ਨਾਂ ਲਵੋ ਉਹ ਪੂਰਾ ਹੀ ਹੁੰਦਾ ਹੈ। ਤੇ ਮਲਕ ਸਾਹਿਬ ਪਿਛਲੇ ਸਾਲ ਵੀ ਮਿਹਰਬਾਨੀ ਫਰਮਾਈ, ਉਹ ਤਸ਼ਰੀਫ ਲਿਆਏ। ਮੈਂ ਤੇ ਖਾਜਾ ਸਾਦ ਰਫੀਕ ਸਾਹਿਬ ਗੱਲ ਕਰ ਰਹੇ ਸਨ ਕਿ ਯਾਰ, ਉਹ ਕਹਿਣ ਲੱਗੇ ਕਿ ਯਾਰ ਠੀਕ ਹੈ, ਲੇਕਿਨ ਮੇਰੇ ਤੋਂ ਵੀ ਅੱਛਾ ਬੁਲਾਰ ਮਲਕ ਅਹਿਮਦ ਖਾਨ ਸਿਆਣਾ ਵੀ ਹੈ, ਗੱਲ ਵੀ ਬੜੀ ਸਹੀ ਕਰਦੇ ਨੇ। ਤੇ ਉਹਨਾਂ ਦੀ ਮਿਹਰਬਾਨੀ ਕਿ ਉਹ ਤਸ਼ਰੀਫ ਲਿਆਏ ਅੱਜ। ਮਲਕ ਸਾਹਿਬ ਦਾ ਇਹ ਕ੍ਰੈਡਿਟ ਹੈ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਉਹਦੇ ਵਿੱਚ ਤੁਹਾਨੂੰ ਅਸੈਂਬਲੀ ਦੇ ਵਿੱਚ ਪੰਜਾਬੀ ਬੋਲਣ ਲਈ ਸਪੀਕਰ ਦੀ ਇਜਾਜ਼ਤ ਦੀ ਲੋੜ ਨਹੀਂ। ਮਲਕ ਸਾਹਿਬ, ਤੁਹਾਡੇ ਤੋਂ ਪਹਿਲਾਂ ਸੁਹੇਲ ਵੜਾਈ ਸਾਹਿਬ ਔਰ ਚੰਦ ਸਾਹਿਬ ਵੀ ਤੁਹਾਡੇ ਸਾਹਮਣੇ ਜਿਹੜੀ ਉਹ ਜ਼ਿਆਦਾ ਗੱਲ ਕੀਤੀ ਹੈ। ਅਸੀਂ ਕਿਹਾ ਕਿ ਹੁਣ ਅਸੀਂ ਇਸ ਗੱਲ ਤੋਂ ਸਾਨੂੰ ਨਿਕਲ ਆਉਣਾ ਚਾਹੀਦਾ ਹੈ ਕਿ ਜੀ ਪੰਜਾਬੀ ਜਿਹੜੇ ਨੇ ਉਹ ਆਪਣੀ ਜ਼ੁਬਾਨ ਕੰਪਲੈਕਸ ਦੀ ਵਜ੍ਹਾ ਤੋਂ ਨਹੀਂ ਬੋਲਦੇ, ਬੜੇ ਜਿਹੇ ਲੋਕ ਬੋਲਦੇ ਨੇ। ਅਸਲ ਗੱਲ ਇਹ ਵੇ ਕਿ ਅਗਰ ਸਕੂਲਾਂ ਦੇ ਵਿੱਚ ਅੱਜ ਪੰਜਾਬੀ ਲੱਗ ਜਾਏ ਨਾ, ਤੇ 10 ਸਾਲਾਂ ਬਾਅਦ ਤੁਸੀਂ ਵੇਖਣਾ ਕਿ ਇੱਥੇ ਵੱਡੇ ਤੋਂ ਵੱਡਾ ਜਿਹੜਾ ਦਾਨਸ਼ਵਰ ਹੈ ਨਾ ਉਹ ਵੀ ਪੰਜਾਬੀ ਬੋਲੇਗਾ। ਔਰ ਪੰਜਾਬੀ ਦੀ ਸਿਰਫ ਬੋਲੀ ਦੀ ਗੱਲ ਨਹੀਂ, ਜਿਹੜਾ ਸਾਡਾ ਕਲਚਰ ਹੈ ਔਰ ਜਿਹੜੀ ਸਾਡੀ ਰਵਾਇਤ ਨੇ, ਵੇਖੋ ਉਹ ਕੌਮ, ਉਹ ਨਸਲਾਂ, ਉਹ ਮੁਆਸ਼ਰੇ ਬਾਕੀ ਰਹਿੰਦੇ ਨੇ ਕਿ ਜਿਹੜੀਆਂ ਆਪਣੀਆਂ ਭੈੜੀਆਂ ਸ਼ੈਵਾਂ ਛੱਡਣ ਤੇ ਚੰਗੀਆਂ ਅਪਣਾਉਣ। ਅਗਰ ਕੋਈ ਸਾਡੇ ਵਿੱਚ ਖਾਮੀ ਹੈ ਤਾਂ ਸਾਨੂੰ ਉਹ ਛੱਡਣ ਦੇ ਵਿੱਚ ਵੀ, ਉਹਦੇ 'ਤੇ ਮਾਜ਼ਰਤ ਕਰਨ 'ਤੇ ਵੀ ਕੋਈ ਹਰਜ ਨਹੀਂ। ਲੇਕਿਨ ਜਿਹੜੀਆਂ ਸਾਡੀਆਂ ਵੈਲਿਊਜ਼ ਦਰੁਸਤ ਨੇ, ਜਿਹੜੀਆਂ ਠੀਕ ਨੇ, ਉਹਨਾਂ 'ਤੇ ਸਾਨੂੰ ਮਾਣ ਵੀ ਕਰਨਾ ਚਾਹੀਦਾ ਤੇ ਉਹਨੂੰ ਸਾਨੂੰ ਅੱਗੇ ਵੀ ਵਧਾਉਣਾ ਚਾਹੀਦਾ। ਔਰ ਜਿਹੜੀ ਇਸ ਤੋਂ ਵੀ ਅਗਲੀ ਗੱਲ ਹੈ, ਜਿਹੜੀ ਹੁਕਮਰਾਨੀ ਦੀ ਲੈਵਲ 'ਤੇ ਅਪਣਾਉਣ ਦੀ ਲੋੜ ਹੈ ਕਿ ਕਿਸੇ ਇਹ ਕਹਿਣਾ है कि जी हम यहाँ ना पंजाबी हैं, ना बलोच हैं, ना पठान हैं, ना हम पंजाबी हैं। ਉਹ ਬਈ ਅਸੀਂ ਸਭ ਕੁਝ ਹੈ ਵਾਂ ਤੇ ਫਿਰ ਅਸੀਂ ਪਾਕਿਸਤਾਨ ਹਾਂ। ਇੱਕ ਦੂਜੇ ਦੀ ਇੱਜ਼ਤ ਕਰੋ, ਇਹਤਰਾਮ ਕਰੋ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਹੋਂਦ ਹੀ ਛੱਡ ਦਿਓ। ਮੈਂ ਮਲਕ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣਾ ਜ਼ਰਾ ਨੁਕਤਾ ਨਜ਼ਰ ਬਿਆਨ ਕਰਨ। जी बिस्मिल्लाहिर्रहमानिर्रहीम। मैं घुमन साहब पहले तो तुहाडे कोलों ते बाकी जिन्ने लोग इत्थे बैठे ने, इन्हां सारियां तो देर ना लान ते मैं माफ़ी मंगना। मैं असल च अपने पिंड एक फौतगी के सिलसिले च मसरूफ सां। थोड़ा लाउड थोड़ा करना साउंड में प्लीज़। तो जिसले मैं कोशिश की तो इत्थे लाहौर नूं, कसूरों लाहौर नूं आंदियां एक ट्रैफिक दा एक अजाब है। इंज लगदा है जिवें इंसानां दा समुंदर उगे होए, जिन्ना भी चारा करिए 2 घंटे तो किते नहीं गए। मैनूं जिसले तुहाडा दावतनामा मिलिया, मैनूं खायसाद रफीक साहब दी कॉल आई। तुहाडे वल्लों भी आंदा तो मैनूं उन्ना ही मोतबिर सी, शायद मुमकिन है मेरे नाल राबता करन च कोई दिक्कत पेश आई होवे। बरकैफ पिछले साल भी तुहाडे हुक्मनामे ते हाज़र होया सां ते बड़ा ही अच्छा लगा सी आके। अज दे भी इस तुहाडे दावतनामे दा जिहड़ा तुहाडा पंजाब दा सियासी बयानिया, वैसे मैं थोड़ा सोची जरूर पिया कि पंजाब दा सियासी बयानिया मैं थोड़ी देर रुकिया जरूर। तो फिर जिवें कोई चीज़ फ्लैश करती है, कोई गल ज़हन च खुलती है, मैनू कुछ गल्लां खुलियां जिंदे तो मैनू जरूर ये अंदाज़ा होया कि ये शायद तुसीं बड़ी एक ज़रूरी गल है जिहड़ी करना चाहते जे। और खुली किस तरह कि चंद दिन पहले मैं आजकल एक सिलसिला शुरू किया है पंजाब असैंबली च। मेरी सिर्फ इन्नी कोशिश है कि जिहड़े साडे बच्चे डिग्री कॉलेज या यूनीवर्सिटी पढ़ रहे हैं, भावें वो कोई DG खां दे ने, भावें अटक दे ने, चाहे कसूर दे ने, लाहौर दे ने, कितों दे ने, लम्स होवे या गवर्नमेंट कॉलेज होवे या किसी भी छोटे ज़िले का डिग्री कॉलेज होए, इन्हां सारे बच्चों नूं अवामी नुमाइंदगान दे अवाम दे नाल, ऐवान दे नाल इन्हां दी शनासाई होनी चाहिए है। और ये लोग असैंबली आन और असैंबली की कार्रवाई का हिस्सा बनन, सिर्फ वेखण की हद तक नहीं। तो मैं उन्होंने कोई ऐसा फोरम दें जिथे आके वो अपनी राय का इजहार कर सकन, खुल के गल कर सकन जिहड़ी भी करनी होए।
ਉਸ ਸਿਲਸਿਲੇ 'ਚ ਅਸੀਂ ਇੱਕ ਤਕਰੀਬ ਰੱਖੀ ਤੇ ਇੱਕ ਬੱਚੇ ਨੇ, ਕਿਸੇ ਕਾਲਜ ਦਾ ਨੌਜਵਾਨ ਬੱਚਾ ਸੀ, ਉਹਨੇ ਗੱਲ ਕੀਤੀ ਕਿ ਮੈਨੂੰ ਪੰਜਾਬੀ 'ਚ ਪੜ੍ਹਾਇਆ ਕਿਉਂ ਨਹੀਂ ਜਾਂਦਾ। ਮੈਂ ਸਭ ਤੋਂ ਜ਼ਿਆਦਾ ਗੱਲ ਆਪਦੀ ਮਾਦਰੀ ਜ਼ੁਬਾਨ 'ਚ ਬਿਹਤਰ ਸਮਝਣਾ, ਔਰ ਮੈਨੂੰ ਅਗਰ ਪੰਜਾਬੀ 'ਚ ਪੜ੍ਹਾਇਆ ਜਾਏ ਤਾਂ ਮੈਂ ਉਹਨੂੰ ਜ਼ਿਆਦਾ ਬਿਹਤਰ ਅੰਦਾਜ਼ ਵਿੱਚ ਸਿੱਖ ਵੀ ਸਕਾਂਗਾ ਅਤੇ ਅੱਗੇ ਲੈ ਕੇ ਚੱਲ ਵੀ ਸਕਾਂਗਾ, ਔਰ ਮੇਰੇ ਵਾਸਤੇ ਉਹ ਜ਼ਿਆਦਾ ਮੁਫੀਦ ਹੋਏਗੀ, ਗੱਲ ਬਿਹਤਰ ਹੋਏਗੀ ਗੱਲ। ਮੈਂ ਉਹਨਾਂ ਦੀ ਗੱਲ ਸੁਣੀ ਅਤੇ ਮੈਂ ਉਹਨਾਂ ਨੂੰ ਫਿਰ ਇਹ ਗੱਲ ਉਹਨਾਂ ਦੀ ਸੁਣਨ ਤੋਂ ਬਾਅਦ ਉਹਨੇ ਕਿਹਾ ਕਿ ਮੇਰਾ ਮਸਲਾ ਬੁਨਿਆਦੀ ਪੰਜਾਬੀ ਪੜ੍ਹਾਉਣ ਦਾ ਹੀ ਸਿਰਫ ਨਹੀਂ ਹੈ, ਮੈਂ ਪੰਜਾਬੀ ਨਾਲ ਪਿੱਛੇ ਦੇਖਣਾ ਹੋਇਆ ਕੀ। ਮੇਰਾ ਮਸਲਾ ਤਾਂ ਇਹ ਵੀ ਹੈ ਕਿ ਪੰਜਾਬੀ ਦਾ ਰਸਮੁਲ ਖਤ ਕਿਹੜੇ ਵੇਲੇ ਅਰਬੀ ਹੋਇਆ। ਮੈਨੂੰ ਦੇਖਣਾ ਪਏਗਾ ਕਿ ਜਿਹੜਾ ਉਰਦੂ ਦਾ ਰਸਮੁਲ ਖਤ ਮੈਂ ਅਰਬੀ ਰਸਮੁਲ ਖਤ ਵਿੱਚ ਪੰਜਾਬੀ ਲਿਖਣੀ ਸ਼ੁਰੂ ਕੀਤੀ, ਕਿਆ ਪੰਜਾਬ ਦੀ ਤਾਰੀਖ ਵਿੱਚ ਇਸ ਪੰਜਾਬ ਦੇ ਸਿਆਸੀ ਬਿਆਨੀਏ 'ਚ ਇਸ ਗੱਲ ਦਾ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਛਾ ਚਲੋ, ਅਗਰ ਅੱਜ ਕੋਈ ਝਗੜਾ ਪਾਕਿਸਤਾਨ 'ਚ ਬੈਠੀਆਂ ਮੁਖਤਲਿਫ ਕੌਮਾਂ ਦਾ ਕਿਤੇ ਪੈ ਜਾਂਦਾ ਹੈ ਕਿ ਕਿਉਂ ਬਈ ਅਫਗਾਨਿਸਤਾਨ ਦੇ ਨਾਲ ਜਿਹੜੀ ਡਿਊਰੈਂਟ ਲਾਈਨ ਹੈ ਔਰ ਉਹ 22 ਬਣੀ ਹੋਈ ਹੈ ਝਗੜੇ ਦੀ, ਲਿਟਰਲੀ ਉਹ ਇੱਕ ਵਾਰਫੇਅਰ ਹੈ ਔਰ ਉਹ ਕਈ ਦਿਹਾਈਆਂ 'ਤੇ ਮੁਸ਼ਤਮਿਲ ਹੋ ਗਈ ਹੈ ਪਾਕਿਸਤਾਨ ਦੇ ਵਜੂਦ ਦੇ ਨਾਲ, ਔਰ ਉਸ ਤੋਂ ਵੀ ਕਬਲ ਪ੍ਰੀ ਪਾਰਟੀਸ਼ਨ ਇਹ ਡਿਊਰੈਂਟ ਲਾਈਨ ਦਾ ਝਗੜਾ ਮੌਜੂਦ ਪਿਆ ਰਿਹਾ ਹੈ। ਅਤੇ ਜ਼ਰਾ ਇਹ ਵੀ ਵੇਖੀਏ ਕਿ ਜਿਹੜੀ ਲਕੀਰ ਪੰਜਾਬ ਦੇ ਵਿੱਚ ਖਿਚੀਜੀ, ਉਹਦਾ ਵੀ ਕੋਈ ਮਸਲਾ ਹੈ ਕਿ ਪੰਜਾਬ ਦੇ ਸਿਆਸੀ ਬਿਆਨੀਏ 'ਤੇ ਉਸ ਲਕੀਰ ਦਾ ਵੀ ਕੋਈ ਅਸਰ ਹੈ। ਯਾਨੀ ਅੱਧਾ ਪੰਜਾਬ ਵੰਡਿਆ ਗਿਆ ਅਤੇ ਉਸ ਵੰਡ ਦਾ ਕਿਆ ਕੋਈ ਐਸਾ ਸਪਿਲ ਓਵਰ, ਕਿਆ ਪਾਕਿਸਤਾਨੀਅਤ 'ਤੇ ਵੀ ਉਹਦਾ ਕੋਈ ਸਪਿਲ ਓਵਰ ਹੈ। ਮੈਂ ਜਿਸ ਵੇਲੇ ਮੈਨੂੰ ਤੁਹਾਡਾ ਇਹ ਪੈਗਾਮ ਮਿਲਿਆ ਕਿ ਪੰਜਾਬ ਦਾ ਸਿਆਸੀ ਬਿਆਨੀਆ, ਅਤੇ ਮੇਰੇ ਜ਼ਿਹਨ 'ਚ ਮੁਖਤਲਿਫ ਸਵਾਲ ਸਨ ਜਿਹੜੇ ਉੱਠ ਰਹੇ ਸਨ, ਔਰ ਮੈਂ ਸੋਚ ਰਿਹਾ ਸਾਂ ਕਿ ਕੀ ਤੁਸੀਂ ਇਹ ਮੌਜੂ ਤੋਂ ਕੀ ਪੰਜਾਬ ਦਾ ਸਿਆਸੀ ਬਿਆਨੀਆ ਮੇ ਬੀ ਜਾਂ ਪਿਛੇ ਹੋਏ ਤਬਕਿਆਂ ਦੀ ਜਿਨ੍ਹਾਂ ਦੀ ਚੰਦ ਸਾਹਿਬ ਗੱਲ ਕਰ ਰਹੇ ਨੇ। ਚੰਦ ਸਾਹਿਬ ਇੱਕ ਬੜੀ ਤਵਾਨਾ ਆਵਾਜ਼ ਨੇ ਔਰ ਮੈਨੂੰ ਪਤਾ ਹੈ ਬੜੇ ਅਵਾਮੀ ਆਦਮੀ ਨੇ। ਨਾ ਸਿਰਫ ਇਹ ਇਹਨਾਂ ਦਾ ਪੂਰਾ ਜਿਹੜਾ ਪਿੱਛੇ ਸਿਲਸਿਲਾ ਹੈ, ਮੈਂ ਇਹਨਾਂ ਨੂੰ ਦੇਖਿਆ ਹੈ ਕਿ ਇਹਨਾਂ ਦੀ ਇੱਕ ਬੜੀ ਵੱਡੀ ਅਵਾਮੀ ਹਮਾਇਤ ਵੀ ਹੈ ਔਰ ਬੜੇ ਆਪਣੇ ਲੋਕਾਂ ਨਾਲ ਜੁੜੇ ਲੋਕ ਨੇ। ਅਤੇ ਬਿਲਕੁਲ ਇਸਤਹਿਸਾਲ ਦੇ ਖਿਲਾਫ ਜਿੱਥੇ ਕਿਸੇ 'ਤੇ ਮਾੜੇ ਬੰਦੇ ਨਾਲ ਜ਼ਿਆਦਤੀ, ਉਹ ਸਿਸਟਮ ਦੀ ਜ਼ਿਆਦਤੀ ਹੈ, ਭਾਵੇਂ ਉਹ ਮਾਲ ਪਟਵਾਰ ਦੀ ਹੈ, ਪੁਲਿਸ ਸਰਕਾਰ ਦੀ ਹੈ, ਕਿਸੇ ਦੀ ਵੀ ਗਿਣ ਲਓ, ਕਿਸੇ ਤਗੜੇ ਕਾਰੋਬਾਰੀ ਅਮੀਰ ਬੰਦੇ ਸਰਮਾਇਆਦਾਰ ਦੀ ਹੈ, ਮਜ਼ਦੂਰ ਦੇ ਨਾਲ ਉਹਦਾ ਧੱਕਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਚੰਦ ਸਾਹਿਬ ਆਵਾਜ਼ ਉਠਾਉਂਦੇ ਨੇ ਔਰ ਉਹ ਜਿਹੜੇ ਮਾੜੇ ਲੋਕ ਨੇ ਉਹਨਾਂ ਦੀ ਗੱਲ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹ ਮਾੜੇ ਤਾਂ ਸਾਰੇ ਹੀ ਸਾਂਝੇ ਨੇ, ਇੱਕੋ ਜਿਹੇ ਮਾੜੇ ਨੇ। ਉਹ ਮਾੜੇ ਪੰਜਾਬ 'ਚ ਵੀ ਹੋ ਜਿਹੇ ਨੇ, ਉਹ ਮਾੜੇ ਸਿੰਧ 'ਚ ਵੀ ਹੋ ਜਿਹੇ ਨੇ, ਉਹ ਮਾੜੇ ਬਲੋਚਿਸਤਾਨ 'ਚ ਵੀ ਉਹ ਜਿਹੇ ਹੋਣਗੇ, ਕਸ਼ਮੀਰ 'ਚ ਵੀ ਉਹ ਜਿਹੇ ਹੋਣੇ ਨੇ। ਉਹ ਮਾੜੇ ਮੈਨੂੰ 100% ਯਕੀਨ ਹੈ ਕਿ ਮਾੜਾ ਮਾੜਾ ਹੀ ਹੈ ਅਤੇ ਤਗੜਾ ਤਗੜਾ ਹੀ ਹੈ, ਅਤੇ ਮਾੜੇ ਦੀ ਜਾਨ ਖਾਣ ਲਈ ਤਗੜਾ ਬੈਠਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਜ਼ਬਰ ਦਾ ਧੱਕਾ ਚੱਲਦਾ ਹੀ ਪਿਆ। ਬਰਕੈਫ ਪੰਜਾਬ ਕੁਛ ਬੁਨਿਆਦੀ ਚੀਜ਼ਾਂ ਮੰਗਦਾ ਹੈ, ਜਿਹੜੀਆਂ ਚੀਜ਼ਾਂ ਸਿਰਫ ਪੰਜਾਬੀ ਦੇ ਨਾਲ ਹੀ ਜੁੜੀਆਂ ਨੇ। ਔਰ ਪੰਜਾਬੀ ਸਿਰਫ ਪੰਜਾਬੀ ਜ਼ੁਬਾਨ ਦਾ ਨਾਂ ਨਹੀਂ ਹੈ, ਪੰਜਾਬੀ ਮੇਰਾ ਵੇ ਆਫ ਲਾਈਫ ਵੀ ਹੈ, ਪੰਜਾਬੀ ਮੇਰਾ ਰਹਿਤਲ ਵੀ ਹੈ। ਪੰਜਾਬ ਦੇ ਨਾਲ ਜਿਵੇਂ ਗੰਦਮ ਪੰਜਾਬ ਨਾਲ ਜੁੜੀ ਹੈ, ਗੰਦਮ ਦੀ ਪੰਜਾਬ ਨਾਲ ਜਿਹੜੀ ਜੁੜਤ ਹੈ ਇਹ ਸ਼ਾਇਦ ਕਿਤੇ ਗੰਦਮ ਪੈਦਾ ਕਰਨ ਵਾਲੇ ਹੋਰ ਮੁਲਕਾਂ 'ਚ ਹੋਵੇਗੀ, ਪਰ ਉਹ ਮੇਲਾ ਠੇਲਾ, ਉਹ ਫੈਸਟੀਵਿਟੀ ਜਿਹੜੀ ਮੇਰੀ ਰਹਿਤਲ ਨਾਲ ਹੈ ਉਹ ਸ਼ਾਇਦ ਕਿਤੇ ਹੋਰ ਨਹੀਂ ਹੈ। ਮੈਂ ਬੜੇ ਵੱਡੇ ਵੀਟ ਪ੍ਰੋਡਿਊਸਿੰਗ ਮੁਲਕਾਂ ਦਾ ਮੈਂ ਨਜ਼ਦੀਕ ਤੋਂ ਦੇਖਿਆ ਹੈ। ਯੂਨਾਈਟਿਡ ਸਟੇਟਸ ਹੈ, ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਹੈ, ਬਟ ਇਟ ਇਜ਼ ਜਸਟ ਅ ਕ੍ਰੌਪ। ਉਹਦੇ ਨਾਲ ਕੋਈ ਉਹਦੀ ਫੈਸਟੀਵਿਟੀ ਉਹਦੇ ਨਾਲ ਨਹੀਂ ਜੁੜੀ। ਮੇਰੇ ਬਿਲਕੁਲ ਹਮਸਾਏ 'ਚ ਨੇਬਰਸ ਵਿੱਚ ਸਿੰਧ ਹੈ। ਸਿੰਧ ਬਹੁਤ ਵੱਡੀ ਵੀਟ ਪ੍ਰੋਡਿਊਸਿੰਗ ਪ੍ਰੋਵਿੰਸ ਹੈ, ਲੇਕਿਨ ਉਹਦੀ ਕੋਈ ਫੈਸਟੀਵਿਟੀ ਇਹਦੇ ਨਾਲ ਨਹੀਂ ਜੁੜੀ, ਕੋਈ ਵੇ ਆਫ ਲਾਈਫ ਦਾ ਰਿਸ਼ਤਾ ਉਹਦੇ ਨਾਲ ਨਹੀਂ ਹੈ। ਪੰਜਾਬ ਦੇ ਨਾਲ ਮੇਰੀ ਹੋਰ ਕਈ ਚੀਜ਼ਾਂ ਦੀ ਜੁੜਤ ਹੈ, ਜਿਹੜੀ ਮੇਰੀ ਪੰਜਾਬ ਦੇ ਮੇਰੇ ਮੌਸਮ ਪੰਜਾਬ ਦੇ ਦੁਨੀਆ 'ਚ ਕਿਤੇ ਨਹੀਂ, ਜਿਹੜੀ ਮੇਰੀ ਪੰਜਾਬ ਦੀ ਅੱਜ ਸਮੌਗ ਸ਼ਾਇਦ ਅੱਜ ਪੰਜਾਬ ਦੇ ਹਿੱਸੇ 'ਚ ਆ ਗਈ, ਕਿਸੇ ਹੋਰ ਪਾਸੇ ਨਹੀਂ। ਅਤੇ ਪੰਜਾਬ ਤਕਾਜ਼ਾ ਕਰ ਰਿਹਾ ਹੈ ਕਿ ਜਿਹੜਾ ਐਡਾ ਹਰਾ ਭਰਾ ਸੀ
ਪੰਜਾਬ ਜਿਹੜਾ ਐਡਾ ਰਹਿਣ ਵਾਲੀ ਥਾਂ ਸੀ ਕਿ ਦੁਨੀਆ ਇਹਨੂੰ ਇੱਕ ਜਗ੍ਹਾ ਦੇ ਤੌਰ ਤੇ ਵੇਖ ਰਹੇ ਸੀ, ਅੱਜ ਇੱਥੇ ਮੇਰਾ ਸਾਹ ਲੈਣਾ ਔਖਾ ਹੋਇਆ। ਤੇ ਮੈਂ ਹੁਣ ਵੱਡੇ ਵੱਡੇ ਖੁਦਾਵਾਂ ਨੂੰ, ਵੱਡੇ ਵੱਡੇ ਰੱਬਾਂ ਨੂੰ ਕੀ ਕਰਾਂ? ਮੈਨੂੰ ਤਾਂ ਛੋਟੇ ਛੋਟੇ ਆਈ ਨੀਡ ਸਮੋਲ ਗੋਡਸ ਆਫ ਸਮੋਲ ਥਿੰਗਸ। ਮੈਨੂੰ ਜਿਹੜਾ ਮੇਰੀ ਆਬੋ ਹਵਾ ਸਾਫ਼ ਕਰ ਦੇ, ਜਿਹੜਾ ਇਸ ਸਮੌਗ ਤੋਂ ਮੇਰੀ ਜਾਨ ਛੁਡਾ ਦੇ, ਜਿਹੜਾ ਮੇਰੇ ਇਸ ਅੱਜ ਤੁਸੀਂ ਕਿਤੇ ਪੂਰੀ ਦੁਨੀਆ ਦੇ ਦਿੱਲੀ ਤੋਂ ਲੈ ਕੇ ਪੰਜਾਬ ਇੱਥੋਂ ਤੱਕ ਪੰਜਾਬ ਹੀ ਹੈ, ਤੇ ਕਿਉਂ ਇਸ ਮੁਸ਼ਕਿਲ 'ਚ ਫਸ ਗਏ, ਸਿਆਪੇ 'ਚ ਫਸ ਗਏ ਕਿ ਉੱਥੇ ਸਾਹ ਲੈਣਾ ਵੀ ਪੰਜਾਬ 'ਚ ਔਖਾ ਹੋਇਆ ਹੈ। ਤੇ ਪੰਜਾਬ ਦਾ ਬਿਆਨੀਆ ਇਹ ਸਿਆਸੀ ਹੈ ਕਿ ਨਹੀਂ, ਕਿ ਮੈਨੂੰ ਇੱਥੇ ਜ਼ਿੰਦਾ ਰਹਿਣ ਲਈ ਇੱਕ ਫਜ਼ਾ ਚਾਹੀਦੀ ਹੈ, ਇਹ ਮੈਂ ਤੁਹਾਡੇ 'ਤੇ ਛੱਡਣਾ। ਬਹਰਹਾਲ ਇਹ ਮਸਲੇ ਨੇ, ਮੇਰੀ ਵੇ ਆਫ ਲਾਈਫ ਮੇਰੇ ਤੋਂ ਖੁਸ਼ ਹੈ, ਮੇਰੀ ਇੱਥੇ ਜ਼ਿੰਦਾ ਰਹਿਣ ਦੀ, ਸਾਹ ਲੈਣ ਦੀ ਜਿਹੜੀ ਮੇਰੀ ਇੱਥੇ ਜ਼ਿੰਦਗੀ ਸੀ ਉਹ ਮੇਰੇ ਤੋਂ ਖੁਸ਼ ਹੈ, ਤੇ ਫਿਰ ਮੇਰਾ ਬਿਆਨੀਆ ਕੀ ਹੋਣਾ ਚਾਹੀਦਾ ਹੈ, ਮੈਂ ਇਹਦੇ 'ਤੇ ਵੀ ਸੋਚਦਾ ਰਿਹਾ। ਹਾਂ, ਕਿਆ ਤਾਲੀਮੀ ਨਿਜ਼ਾਮ ਦੇ ਵਿੱਚ ਜਿਹੜਾ ਸਿਲਸਿਲਾ ਹੈ ਇਹ ਲਿਖਾਈ ਪੜ੍ਹਾਈ ਵਾਲਾ, ਇਹਦੇ 'ਚ ਕਿੰਨਾ ਕੁ ਕੰਮ ਪੰਜਾਬੀ 'ਚ ਅਸੀਂ ਕਰ ਲਿਆ? ਮੈਨੂੰ ਉਸ ਦਿਨ ਘੁੰਮਣ ਸਾਹਿਬ ਮਿਲੇ, ਉਹਨਾਂ ਨੇ ਕੁਛ ਮੈਨੂੰ ਕਿਤਾਬਾਂ ਦਿੱਤੀਆਂ ਕਿ ਪੰਜਾਬੀ 'ਚ ਅਸੀਂ ਬੜਾ ਤਰਜਮਾ ਕੀਤਾ ਹੈ, ਬੜੀ ਅੱਛੀ ਗੱਲ, ਬੜਾ ਅੱਛਾ ਕੰਮ ਹੋਇਆ। ਤੁਹਾਨੂੰ ਪਤਾ ਹੈ ਬੁੱਲੇ ਸ਼ਾਹ ਤੇ ਸਾਡੇ ਭਾਈ ਚੌਧਰੀ ਮਨਜ਼ੂਰ ਅਹਿਮਦ ਸਾਹਿਬ, ਬੜੀ ਉਹਨਾਂ ਦੀ ਤਹਿਰੀਕ ਹੈ ਇਸ ਸਿਲਸਿਲੇ 'ਚ, ਔਰ ਮੈਨੂੰ ਗੋ ਅਸੀਂ ਸਿਆਸੀ ਤੌਰ 'ਤੇ ਮੁਖਾਲਿਫ ਜਮਾਤਾਂ 'ਚ ਖੜ੍ਹੇ ਹਾਂ, ਲੇਕਿਨ ਮੈਨੂੰ ਉਹਨਾਂ ਦਾ ਬਹੁਤ ਇਹਤਰਾਮ ਹੈ, ਔਰ ਮੇਰੇ ਜ਼ਿਲ੍ਹੇ ਤੋਂ ਨੇ, ਔਰ ਉਹਨਾਂ ਨੇ ਬੁੱਲੇ ਸ਼ਾਹ ਦੇ ਤੇ ਬਹੁਤ ਕੰਮ ਕੀਤਾ ਹੈ, ਪੰਜਾਬੀ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਦੀ ਇੱਕ ਬੜੀ ਸ਼ਦੀਦ ਖਵਾਹਿਸ਼ ਹੈ ਕਿ ਉੱਥੇ ਇੱਕ ਬੁੱਲੇ ਸ਼ਾਹ ਯੂਨੀਵਰਸਿਟੀ ਵੀ ਹੋਵੇ, ਔਰ ਮੈਂ ਉਹਨਾਂ ਨੂੰ ਕਿਹਾ ਕਿ ਬੇਸ਼ੱਕ ਉਹਦਾ ਚਾਰਟਰ ਤੁਹਾਨੂੰ ਮੈਂ ਬਣਾ ਕੇ ਭੇਜ ਦਿਆਂ, ਫੰਡਸ ਉਹਦੇ ਤੁਹਾਨੂੰ ਮੈਂ ਭੇਜ ਦਿਆਂ, ਲੇਕਿਨ ਉਹਦੀ ਓਨਰਸ਼ਿਪ ਚੌਧਰੀ ਮਨਜ਼ੂਰ ਅਹਿਮਦ ਨਾਲ ਜੁੜੀ ਰਹੇਗੀ ਇਨਸ਼ਾਅੱਲਾ। ਉਹ ਫਰੈਂਕਲੀ ਸਪੀਕਿੰਗ ਮੈਂ ਪੰਜਾਬੀ ਦੇ ਪੰਜਾਬ ਵਾਸਤੇ ਮੈਂ ਜੋ ਚੋਈ ਸਾਹਿਬ ਨੇ ਤਾਰੀਖ ਬਿਆਨ ਕੀਤੀ ਹੋਏਗੀ, ਇਸੇ ਪੰਜਾਬ 'ਚ ਹੀ ਕੋਈ 600-700 ਸਾਲ ਦੀ ਉਸ ਹੁਕਮਰਾਨੀ ਤੋਂ ਬਾਅਦ ਅਗਰ ਕੋਈ ਪਹਿਲੀ ਪੰਜਾਬੀ ਹਕੂਮਤ ਕਿਸੇ ਦੀ ਬਣੀ ਤੇ ਉਹ ਫਿਰ ਰਣਜੀਤ ਸਿੰਘ ਦੀ ਬਣੀ। ਤੇ ਰਣਜੀਤ ਸਿੰਘ ਸਾਡੇ ਨਾਲ ਤਾਂ ਕੋਈ ਚੰਗਾ ਵਰਤ ਕੇ ਨਹੀਂ ਗਿਆ ਉਸ ਵੇਲੇ। ਮੈਂ ਆਪਣੇ ਅਗਰ ਖਿੱਤੇ ਦੀ ਗੱਲ ਕਰਾਂ, ਜਿਸ ਵੇਲੇ ਕਸੂਰ ਫਤਿਹ ਕੀਤਾ ਹੈ, ਤੇ ਕਸੂਰ ਫਤਿਹ ਕਰਨ ਲੱਗਿਆਂ ਤਾਰੀਖ ਦਾ ਬਦਤਰੀਨ ਕਤਲੇਆਮ ਤਾਰੀਖ ਦਾ ਉੱਥੇ ਹੋਇਆ। ਉੱਥੇ ਲਾਸ਼ਾਂ ਸਨ, ਬੇਹੁਰਮਤੀਆਂ ਸਨ, ਸਭ ਸੀ, ਇਹ ਉਹ ਪੰਜਾਬੀ ਹਕੂਮਤ ਸੀ। ਤੇ ਇਹਨੂੰ ਤੁਸੀਂ ਕਿਸ ਪਰਾਏ 'ਚ ਰੱਖੋਗੇ? ਇਹਨਾਂ ਸਵਾਲਾਂ ਦੇ ਜਵਾਬ ਵੀ ਕਿੰਝ ਮਿਲਣਗੇ? ਲੇਕਿਨ ਇੱਥੇ ਇਸ ਖਿੱਤੇ ਦੀ ਤਾਰੀਖ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਤਾਰੀਖੀ ਜਬਰ ਨੇ। ਜਿਸ ਵੇਲੇ ਇੱਥੋਂ ਮੈਨੂੰ ਇੱਕ CM ਲਤੀਫ ਦੀ ਕਿਤਾਬ 'ਚੋਂ ਇੱਕ ਹਵਾਲਾ ਮੈਨੂੰ ਯਾਦ ਆ ਰਿਹਾ, ਅਗਰ ਮੈਂ ਸਹੀ ਤਰੀਕੇ ਨਾਲ ਦੇ ਸਕਾਂ, ਤੇ ਜਿੰਦੀ ਤਾਈਦ ਕਨਈਆ ਲਾਲ ਨੇ ਵੀ ਕੀਤੀ। ਲਾਹੌਰ ਦੀ ਤਾਰੀਖ, ਇਹਨਾਂ ਦੋਵਾਂ ਤੋਂ ਬਿਹਤਰ ਤੁਸੀਂ ਇੱਥੇ ਪੜ੍ਹਨ ਲਿਖਣ ਵਾਲੇ ਲੋਕ ਬੈਠੇ ਹੋ, ਔਰ ਮੈਂ ਦੇਖ ਸਕਣਾ ਕਿ ਮੈਨੂੰ ਚਿਹਰੇ ਨਜ਼ਰ ਆ ਰਹੇ ਨੇ ਜਿਨ੍ਹਾਂ ਸੈਯਦ ਅਬਦੁਲ ਲਤੀਫ, if I am right, if I am right, thank you ਚੋਈ ਸਾਹਿਬ for correcting। ਮੈਨੂੰ ਉਹ ਹਵਾਲਾ ਯਾਦ ਆਉਂਦਾ ਹੈ ਕਿ ਇੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਤਾਕਤਵਰਾਂ ਦੇ ਹੁਕਮਰਾਨਾਂ ਦੀ ਲੜਾਈ ਦੇ ਨਤੀਜੇ 'ਚ ਆਵਾਮ 'ਤੇ ਮਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਚਾਹੇ ਉਹ ਤਾਕਤ ਹਾਸਲ ਕਰਨ ਵਾਲਾ ਪੰਜਾਬੀ ਆਪ ਸੀ, ਚਾਹੇ ਕੋਈ ਉਹ ਤਾਕਤ ਹਾਸਲ ਕਰਨ ਵਾਲਾ ਬਾਹਰੋਂ ਆ ਕੇ ਜ਼ੋਰ ਪਾ ਕੇ ਗਿਆ, ਲੋਕੀ ਤੇ ਮਰੇ ਤੇ ਜ਼ੁਲਮ ਵੀ ਹੋਏ। ਹੁਣ ਅੱਜ ਦੀ ਜਿਹੜੀ ਮੌਜੂਦਾ ਸੂਰਤ ਹਾਲ ਹੈ ਕਿ ਅੱਜ ਇਸ ਬੰਦੋਬਸਤ ਦੇ ਵਿੱਚ ਪੰਜਾਬ ਦਾ ਸਿਆਸੀ ਬਿਆਨੀਆ ਬੜਾ ਔਖਾ ਹੋ ਗਿਆ। ਪੰਜਾਬ 'ਤੇ ਇਲਜ਼ਾਮ ਹੈ ਕਿ ਪੰਜਾਬ ਗਾਜ਼ਿਬ ਹੈ, ਜਿਵੇਂ ਚੰਦ ਸਾਹਿਬ ਨੇ ਕਿਹਾ। ਉਹ ਕਿਸ ਬੁਨਿਆਦ 'ਤੇ ਆ ਕਿ 60-65% ਆਬਾਦੀ ਇਸ ਮੁਲਕ ਦੀ ਪੰਜਾਬ ਹੈ, ਤੇ 60-65% ਆਬਾਦੀ 'ਚੋਂ ਉਸ ਤਨਾਸਬ ਨਾਲ ਜਦੋਂ ਤੁਸੀਂ ਕਿਤੇ ਆਪਣੀ ਨੌਕਰੀਆਂ ਮਿਲਦੀਆਂ ਨੇ, ਫੌਜ 'ਚ ਮਿਲਣ, ਸਿਵਲ ਬਿਊਰੋਕਰੇਸੀ 'ਚ ਮਿਲਣ, ਬੈਂਕਰਸ ਦੀਆਂ ਟੌਪ ਪੋਜੀਸ਼ਨ ਹੋਣ, ਇੰਜੀਨੀਅਰਸ ਦੀਆਂ ਟੌਪ ਪੋਜੀਸ਼ਨ ਹੋਣ, ਤੇ ਮੋਸਟਲੀ ਅਸੀਂ ਦੇਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਦਾ ਤਲਕ ਪੰਜਾਬ ਨਾਲ ਹੈ, ਅਕਸਰੀਅਤ ਉਹਨਾਂ ਦੀ ਆ ਜਾਂਦੀ। ਫਿਰ ਸਾਡੇ ਆਇਨ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਡਾਇਕੋਟਮੀ ਹੈ, ਇੱਕ ਪੈਰਾਡੌਕਸ ਹੈ, ਔਰ ਉਹ ਪੈਰਾਡੌਕਸ ਮੈਂ
ਅੱਜ ਤੱਕ ਉਸ ਪੈਰਾਡੌਕਸ 'ਤੇ ਮੈਂ ਸੋਚਣ 'ਤੇ ਮਜਬੂਰ ਹਾਂ ਕਿ 5 ਇਕਾਈਆਂ ਨੇ, 4 ਇਕਾਈਆਂ ਨੇ, 4 ਸੂਬੇ ਨੇ, ਸ਼ਮਾਲੀ ਇਲਾਕਾ ਜਾਤ ਨੇ। ਉਹਨਾਂ ਸ਼ਮਾਲੀ ਇਲਾਕਾ ਜਾਤ ਨੂੰ ਤਾਂ ਅਸੀਂ ਕਿਸੇ ਬੈਨ ਅਲ-ਅਕਵਾਮੀ ਝਗੜੇ ਦੀ ਵਜ੍ਹਾ ਨਾਲ ਅੱਜ ਤੱਕ ਉਹ ਸਟੇਟਸ ਨਹੀਂ ਦਿੱਤਾ ਕਿ ਉਹਨਾਂ ਨੂੰ ਅਸੀਂ ਆਪਣੀ ਕੌਮੀ ਅਸੈਂਬਲੀ 'ਚ ਭੇਜੀਏ। ਪਰ ਦੇਖੋ ਉੱਥੇ 62% ਤੁਹਾਡੀ ਜਿਹੜੇ ਮੈਂਬਰਸ ਨੇ ਉਹ ਕੌਮੀ ਅਸੈਂਬਲੀ ਦੇ, ਜਿਨ੍ਹਾਂ ਵਜ਼ੀਰ ਆਜ਼ਮ ਬਣਾਉਣਾ ਹੈ, ਹਕੂਮਤ ਬਣਾਉਣੀ ਹੈ, ਉਹਨਾਂ ਨੇ ਪੰਜਾਬ 'ਚੋਂ ਜਾਣਾ। ਅਤੇ ਕਿਉਂ ਫਿਰ ਉਹ ਜਿਹੜੇ ਬਾਕੀ 2 ਸੂਬਿਆਂ ਵਾਲੇ ਬੈਠੇ ਨੇ, 3 ਵਾਲੇ ਬੈਠੇ ਨੇ, ਜਿਨ੍ਹਾਂ ਦੀ ਅਦਦੀ ਅਕਸਰੀਅਤ ਹੀ ਇਸ ਗੱਲ 'ਤੇ ਉਹਨਾਂ ਨੂੰ ਪਿੱਛੇ ਧੱਕਾ ਦੇ ਦਿੰਦੀ। ਔਰ ਅੱਜ ਬਦਕਿਸਮਤੀ ਨਾਲ ਇਹ ਵਕਤ ਸਾਡਾ ਬੜਾ ਔਖਾ ਵਕਤ ਹੈ ਜਦੋਂ ਪੋਲੀਟੀਕਲ ਪਾਰਟੀਜ਼ ਦੀ ਆਊਟਰੀਚ ਬੜੀ ਰੀਜਨਲ ਹੋ ਗਈ, ਬਹੁਤ ਫਸ ਗਈਆਂ ਨੇ। ਹੁਣ ਅਗਰ मैं बेनज़ीर चारों सूबों की जंजीर बड़ी दिल फरेब मैं गो पीपल्स पार्टी दे सियासी और माशी एक खाके ते मैं थोड़ा जिहा दूसरे पासे खड़ा होने वाला बंदा, लेकिन मैनू चारों सूबों की जंजीर बेनज़ीर वाली मैनू बड़ी बड़ी अपील करती सी वो गल कि फैडरेशन नू अगे लैके जाने वाली कहानी तो पंजाब दे जुम्मे भी है। पंजाब दे जुम्मे इस फैडरेशन ਲਈ ਵੀ ਆਪਣਾ ਇੱਕ ਰੋਲ ਪਲੇ ਕਰਨਾ ਤੇ ਵੀ ਪੰਜਾਬ ਦੇ ਬਿਆਨੀਏ ਦਾ ਹੀ ਹਿੱਸਾ ਹੈ ਕਿ ਕਿਸ ਤਰ੍ਹਾਂ ਇਕੱਠ ਨਿਭਣਾ ਹੈ, ਕਿੱਥੇ ਚੀਜ਼ਾਂ ਦੇਣੀਆਂ ਨੇ। ਜੇ ਰੀਸੈਂਟ ਪਾਸਟ ਵਿੱਚ ਜਦੋਂ NFC ਸਾਡਾ ਹੋਇਆ ਉਹਦੇ 'ਚ ਬਲੋਚਿਸਤਾਨ ਦੀ ਪਾਵਰਟੀ ਬੇਸਿਸ 'ਤੇ ਉਦੋਂ ਪੰਜਾਬ ਨੇ ਲੈਡ ਬਾਈ ਸ਼ਹਿਬਾਜ਼ ਸਾਹਿਬ, ਉਹਨਾਂ ਨੇ ਆਪਣਾ ਸ਼ੇਅਰ ਦਿੱਤਾ ਫॉर ਉਹ ਕੋਈ ਛੋਟਾ ਸ਼ੇਅਰ ਨਹੀਂ, ਇਟ ਇਜ਼ ਇਨਟੂ ਬਿਲੀਅਨਸ ਕਿ ਬਲੋਚਿਸਤਾਨ ਬਹੁਤ ਅੰਡਰ ਡਿਵੈਲਪਡ ਹੈ ਤੇ this % of the share will be given ਔਰ ਉਹ ਉਹਦੇ 'ਤੇ ਆਪਣਾ ਇੰਨੇ ਬਿਲੀਅਨਸ ਆਫ ਰੁਪੀਜ਼ ਜਿਹੜੇ ਨੇ ਹਰ ਸਾਲ ਪੰਜਾਬ ਬਲੋਚਿਸਤਾਨ ਲਈ ਭੇਜਦਾ। ਅਤੇ ਕਿਆ ਇਹ ਸਿਲਸਿਲਾ ਪੰਜਾਬ ਦੇ ਬਿਆਨੀਏ ਦਾ ਹਿੱਸਾ ਰਹੇਗਾ ਔਰ ਕਿਆ ਸਿਆਸੀ ਬਿਆਨੀਏ ਦੇ ਤੌਰ 'ਤੇ ਅੱਗੇ ਬੋਲਿਆ ਜਾਏਗਾ, ਇਹ ਵੀ ਇੱਕ ਸਵਾਲ ਹੈ। ਬਾਹਰਕੈਫ ਮੈਂ ਘੁੰਮਣ ਸਾਹਿਬ ਤੁਹਾਡੀ ਇਸ ਕੋਸ਼ਿਸ਼ ਨੂੰ ਜਿਹੜੀ ਤੁਸੀਂ ਕਰਦੇ ਹੋ ਹਰ ਸਾਲ ਔਰ ਇਹ ਜਿਹੜੀ ਤੁਸੀਂ ਕਾਨਫਰੰਸ ਕਰਦੇ ਹੋ ਔਰ ਇਹਦੇ 'ਚ ਤੁਸੀਂ ਪੂਰੀ ਦੁਨੀਆ ਤੋਂ ਸਾਡੇ ਉਹ ਲੋਕ ਜਿਹੜੇ ਇਸ ਜ਼ੁਬਾਨ ਨਾਲ, ਇਸ ਕਲਚਰ ਨਾਲ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਜਿਨ੍ਹਾਂ ਦੀ ਕੋਈ ਨਿਸਬਤ ਹੈ, ਉਹਨਾਂ ਨੂੰ ਇੱਥੇ ਮਦਊ ਕਰਦੇ ਹੋ, ਲਾਹੌਰ ਬੁਲਾਉਂਦੇ ਹੋ। ਮੈਂ ਤੁਹਾਡਾ ਇੱਕ ਇਸ ਬੁਨਿਆਦ 'ਤੇ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੇਰੀ ਮਾਂ ਬੋਲੀ ਵਾਸਤੇ, ਤੁਸੀਂ ਇਸ ਪੰਜਾਬ ਵਾਸਤੇ ਇੱਕ ਜਦੋਜਹਿਦ ਕਰ ਰਹੇ ਹੋ। ਜਿਹੜਾ ਜ਼ਿਕਰ ਤੁਸੀਂ ਕੀਤਾ ਪੰਜਾਬੀ ਜ਼ੁਬਾਨ ਦਾ, ਕੁਛ ਗੱਲਾਂ ਅਮਲੀ ਗੱਲਾਂ ਨੇ। ਮੈਂ ਜਦੋਂ ਪਹਿਲੀ ਵਾਰ ਸੂਬਾਈ ਅਸੈਂਬਲੀ 'ਚ ਗਿਆ ਅਤੇ ਉਦੋਂ ਇਹ ਸਨ 2002 ਦੀ ਗੱਲ ਹੈ ਔਰ ਮੈਂ ਜਿੱਥੇ ਬੈਠਣਾ ਮੈਂ ਵਾਕਿਆ ਸੁਣਾਉਣਾ। ਮੇਰੇ ਵੱਡੇ ਭਾਈ ਨੇ, ਦੋਸਤ ਨੇ, ਬੜੇ ਬੜੇ ਅੱਛੇ ਕਾਰਕੁਨ ਨੇ, ਜਿਵੇਂ ਚੰਨ ਸਾਹਿਬ ਬੜੇ ਅਵਾਮੀ ਆਦਮੀ ਨੇ, ਇਵੇਂ ਉਹ ਨੇ। ਰਸ਼ੀਦ ਭੱਟੀ ਸਾਹਿਬ ਉਹਨਾਂ ਦਾ ਨਾਂ ਹੈ, ਬੜੇ ਜ਼ਬਰਦਸਤ ਇਨਸਾਨ ਨੇ, ਮੈਂ ਉਹਨਾਂ ਦੀ ਬਹੁਤ ਕਦਰ ਕਰਨਾ। ਉਹ ਉੱਠ ਕੇ ਖੜ੍ਹੇ ਹੋਏ, ਉਹਨਾਂ ਨੇ ਸਿਰ 'ਤੇ ਪੱਗ ਬੰਨ੍ਹੀ ਸੀ, ਇੱਕ ਬੜਾ ਪੰਜਾਬੀ ਕੁੜਤਾ ਉਹਨਾਂ ਪਾਇਆ ਸੀ। ਇਹ ਕੁੜਤਾ ਘੋਰ ਨਹੀਂ ਪਾਉਂਦਾ ਜਿਵੇਂ ਦੇ ਪੰਜਾਬ ਵਿੱਚ ਪੈਂਦਾ, ਅਤੇ ਥੱਲੇ ਉਹਨਾਂ ਨੇ ਇੱਕ ਬੜੀ ਚਾਦਰ ਬੰਨ੍ਹੀ ਸੀ, ਤਹਿਮਦ ਬੰਨ੍ਹਿਆ ਸੀ, ਅਤੇ ਪੈਰਾਂ 'ਚ ਉਹਨਾਂ ਦੇ ਕੰਨੇ ਵਾਲੀ ਜੁੱਤੀ ਸੀ। ਖੜ੍ਹੇ ਹੋ ਗਏ ਉੱਠ ਕੇ, ਬੜਾ ਮੋਤਬਰ ਬੰਦਾ, ਮੈਨੂੰ ਇਸ ਲਿਬਾਸ ਦਾ ਬੰਦਾ ਵੈਸੇ ਹੀ ਬੜਾ ਮੋਤਬਰ ਲੱਗਦਾ ਹੈ। ਮੈਂ ਇਹਤਰਾਮਨ ਹੀ ਉਹਦੇ ਵਾਸਤੇ ਆਪਦੀ ਗੁੰਜਾਇਸ਼ ਪੈਦਾ ਕਰ ਲੈਂਦਾ। ਉਹ ਜਦੋਂ ਖੜ੍ਹੇ ਹੋਏ ਉੱਠ ਕੇ, ਮੈਂ ਉਦੋਂ ਉਹਨਾਂ ਨਾਲ ਸ਼ਨਾਸਾ ਨਹੀਂ ਸਾਂ, ਬਹੁਤ ਮੇਰੀ ਉਹਨਾਂ ਦੀ ਬਹੁਤ ਵਾਕਫੀਅਤ ਨਹੀਂ ਸੀ। ਮੈਂ ਜਾਣਦਾ ਸਾਂ ਕੌਣ ਨੇ, ਉਹ ਜਾਣਦੇ ਸਨ ਮੈਂ ਕੌਣ ਹਾਂ। ਅਤੇ ਉੱਠ ਕੇ ਖੜ੍ਹੇ ਹੋਏ ਅਤੇ ਉਹਨਾਂ ਨੇ ਗੱਲ ਕਰਨ ਲਈ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਪੀਕਰ ਸਾਹਿਬ ਨੇ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬੀ 'ਚ ਤੁਸੀਂ ਗੱਲ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਕਿਹਾ ਮੈਂ ਵੀ ਹੈਰਾਨ ਹੋਇਆ ਕਿ ਪੰਜਾਬ ਅਸੈਂਬਲੀ ਹੈ। ਉਹਨਾਂ ਕਿਹਾ ਰੂਲਸ ਲਿਖਿਆ ਕਿਤਾਬ ਵਿੱਚ, ਅਗਰ ਤੁਸੀਂ ਅੰਗਰੇਜ਼ੀ 'ਚ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ, ਤੁਸੀਂ ਉਰਦੂ 'ਚ ਤਾਂ ਕਰਦੇ ਹੀ ਹੋ। ਅਗਰ ਤੁਸੀਂ ਉਸ ਤੋਂ ਇਲਾਵਾ ਕਿਸੇ ਜ਼ੁਬਾਨ ਬਸ਼ਮੂਲ ਪੰਜਾਬੀ 'ਚ ਗੱਲ ਕਰਨੀ ਹੈ ਤਾਂ ਤੁਹਾਨੂੰ ਸਪੀਕਰ ਤੋਂ ਪਹਿਲੇ ਇਜਾਜ਼ਤ ਲੈਣੀ ਪਏਗੀ, ਔਰ ਅਗਰ ਸਪੀਕਰ ਇਜਾਜ਼ਤ ਨਾ ਦੇ ਤਾਂ ਤੁਸੀਂ ਗੱਲ ਨਹੀਂ ਕਰ ਸਕਦੇ। ਮੈਨੂੰ ਕੁਦਰਤ ਨੇ ਮੌਕਾ ਦਿੱਤਾ, ਮੈਂ ਜਿਸ ਵੇਲੇ ਬਤੌਰ ਸਪੀਕਰ ਪਹਿਲੇ ਦਿਨ ਅਸੈਂਬਲੀ ਦੀ ਕੁਰਸੀ 'ਤੇ ਬੈਠਾ ਅਤੇ ਮੈਂ ਕਿਹਾ ਕਿ ਇੱਥੇ ਕਿਸੇ ਹੋਰ ਜ਼ੁਬਾਨ 'ਚ ਗੱਲ ਕਰਨ ਲਈ ਤਾਂ ਮੇਰੇ ਤੋਂ ਇਜਾਜ਼ਤ ਲੈਣੀ ਪੈਣੀ, ਪਰ ਪੰਜਾਬੀ 'ਚ ਗੱਲ ਕਰਨ ਲਈ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਲੈਣੀ, ਔਰ ਉਹਨੂੰ ਅਸੀਂ ਰੂਲਸ ਦੇ ਵਿੱਚ ਸ਼ਾਮਲ ਕਰ ਦਿੱਤਾ। ਇਸੇ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਹੈ ਕਿ ਉਹਨੇ ਹਕੂਮਤ ਨੇ ਜਿਹੜੀਆਂ ਕੁਛ ਅੱਛੀਆਂ ਗੱਲਾਂ ਨੇ ਉਹ ਵੀ ਤੁਹਾਡੇ ਤੱਕ ਆਉਣੀਆਂ ਚਾਹੀਦੀਆਂ ਨੇ। ਬੜੀ ਜਦੋਜਹਿਦ ਅਤੇ ਕੋਸ਼ਿਸ਼ ਤੋਂ ਬਾਅਦ ਹੁਣ ਪੰਜਾਬ ਹਕੂਮਤ ਨੇ ਪੰਜਾਬੀ ਜ਼ੁਬਾਨ ਨੂੰ ਸਕੂਲਾਂ ਦੀ ਸਤ੍ਹਾ 'ਤੇ ਇਹ ਨਾਫਜ਼ ਕਰ ਦਿੱਤਾ ਹੈ ਕਿ ਉਹਨੂੰ ਇੱਕ ਇਖਤਿਆਰੀ ਨਹੀਂ, ਇੱਕ ਲਾਜ਼ਮੀ ਮਜ਼ਮੂਨ ਦੇ ਤੌਰ 'ਤੇ ਪੜ੍ਹਾਇਆ ਜਾਏਗਾ। ਮੈਂ ਸਮਝਦਾ ਕੁਛ ਮੁਸ਼ਕਲਾਤ ਹੈ ਨੇ,
ਪੰਜਾਬੀ 'ਚ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਬੋਲੀ ਵਾਸਤੇ ਕੰਮ ਕਰਾਂਗੇ ਤੇ ਅੱਗੇ ਵਧੇਗੀ। ਤੇ ਜਿਹੜੇ ਕੋਈ ਸਵਾਲ ਅੱਜ ਵੀ ਸਾਡੇ ਜ਼ਿਹਨਾਂ 'ਚ ਨੇ, ਮੈਂ ਜਿਨ੍ਹਾਂ ਦੇ ਜਵਾਬ ਅੱਜ ਤੱਕ ਤਲਾਸ਼ ਨਹੀਂ ਕਰ ਸਕਿਆ, ਜਿਵੇਂ ਮੈਂ ਮੋਟਾ ਸਵਾਲ ਛੱਡਾਂਗਾ ਤੁਹਾਡੇ ਕੋਲ ਕਿ ਜਿਹੜੀ ਪੰਜਾਬੀ ਜ਼ੁਬਾਨ ਦੀ ਲਿਖਤ ਅਰਬੀ ਰਸਮੁਲ ਖਤ 'ਚ ਗਈ, ਮੇਰਾ ਕੋਈ ਇਸਲਾਮ ਦੇ ਖਿਲਾਫ ਜਾਂ ਅਰਬੀ ਦੇ ਖਿਲਾਫ ਮੇਰਾ ਕੁਝ, ਮੈਂ ਬੜਾ ਇੱਕ ਰਾਸਿਖੁਲ ਅਕੀਦਾ ਮੁਸਲਮਾਨ ਹਾਂ, ਮੇਰਾ ਕੋਈ ਮਸਲਾ ਨਹੀਂ, ਲੇਕਿਨ ਪੰਜਾਬੀ ਦਾ ਉਰਦੂ ਦੇ ਰਸਮੁਲ ਖਤ ਨਾਲ ਮੈਨੂੰ ਕਨੈਕਸ਼ਨ ਇਹ 200 ਸਾਲ ਗੁਜ਼ਰਨ ਤੋਂ ਬਾਅਦ ਵੀ ਕੋਈ ਸਹੀ ਸਮਝ ਨਹੀਂ ਆਇਆ ਅਜੇ ਤੱਕ। ਬਾਰਕੈਫ ਇਹ ਸ਼ਾਇਦ ਜਿਹੜੀ ਰਸਮੁਲ ਖਤ ਹੁੰਦੀ ਹੈ, ਇਹ ਫਿਰ ਸ਼ਾਇਦ ਹੁਕਮਰਾਨਾਂ ਦੀ ਹੁੰਦੀ, ਇਹ ਫਿਰ ਸ਼ਾਇਦ ਸ਼ਰੀਅਤ ਜਿਹੜੀ ਹੈ ਉਹ ਫਿਰ ਨਾਫਿਜ਼ ਹੋ ਜਾਂਦੀ, ਇਹ ਫਿਰ ਤੁਹਾਨੂੰ ਉਹ ਸ਼ਰੀਅਤ ਵੀ ਹੁਕਮਰਾਨਾਂ ਦੀ ਹੁੰਦੀ ਜਿਹੜੀ ਨਾਫਿਜ਼ ਹੁੰਦੀ। ਜਿਵੇਂ ਚੰਦ ਸਾਹਿਬ ਨੇ ਅੱਗੇ ਕਿਹਾ, ਉਹ ਗੱਲ ਬੜੀ ਅੱਛੀ ਕੀਤੀ ਇਹਨਾਂ ਨੇ ਕਿ ਬਿਆਨੀਆਂ ਆਵਾਮ ਦਾ ਹੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਹਿਲੇ ਸੁਣਦੇ ਰਹੇ ਕਿ ਵੀ ਸਿਆਸੀ ਜਮਾਤਾਂ ਦਾ ਮਨਸ਼ੂਰ ਹੋਏਗਾ। ਮਨਸ਼ੂਰ ਕੀ ਹੋਏਗਾ? ਲੋਕਾਂ ਦਾ ਭਲਾ, ਮਕਾਮੀ ਤੌਰ 'ਤੇ ਤਾਕਤਵਰ ਲੋਕ, ਸਕੂਲਸ, ਹੈਲਥ ਸੈਂਟਰਸ ਮਨਸ਼ੂਰ ਹੋਣਗੇ, ਲੋਕਲ ਗਵਰਨਮੈਂਟਸ, ਇਹ ਮਨਸ਼ੂਰ ਆਉਂਦੇ ਨੇ। ਪਰ ਪਿਛਲੇ ਕੋਈ 2 ਦਿਹਾਈਆਂ ਤੋਂ ਮਨਸ਼ੂਰ ਕਿਸੇ ਸਰਦਖਾਨੇ 'ਚ ਨੇ ਤੇ ਬਿਆਨੀਏ ਮੌਜੂਦ ਨੇ। ਤੇ ਘੁੰਮਣ ਸਾਹਿਬ, ਤੁਹਾਨੂੰ ਵੀ ਇਸ ਬਿਆਨੀਏ ਦੇ ਸਫ਼ਰ ਤੇ ਮੁਬਾਰਕ ਹੋ। ਅਸੀਂ ਨਾਲ ਹਾਂ ਜਨਾਬ।